I have long ago informed Tim Cook of Apple that I expect that their iPhones that will be sold in the United States of America will be manufactured and built in the United States. ਜੇ ਇੰਡੀਆ 'ਚ ਬਣਾਏ ਜਾਂ ਕਿਤੇ ਹੋਰ ਤਾਂ ਫਿਰ 25% ਦੀ ਜਿਹੜੀ ਹੈ ਉਹ ਐਕਸਟਰਾ ਟੈਰਿਫ ਲਾਵਾਂਗੇ। India has agreed to impose zero tariff on US products. दोनों पासे होएगा कि ਤੁਸੀਂ ਵੀ ਜ਼ੀਰੋ ਕਰੋ ਅਸੀਂ ਵੀ ਜ਼ੀਰੋ ਕਰਦੇ ਤੇ ਇੰਡੀਆ ਦੇ ਤਾਂ ਪੱਲੇ ਕੁਛ ਨਹੀਂ ਰਹਿੰਦਾ ਉਹ ਸਾਰੇ ਦੇ ਨਾਲ। ਉਹ ਮਾਰਕੀਟ 'ਚ ਤਾਂ ਉਹਨਾਂ ਦੇ ਅਮਰੀਕਨ ਪ੍ਰੋਡਕਟ ਦੇ ਨਾਲ ਕੀ ਕੰਪੀਟ ਕਰਨਗੇ ਜੇ ਜ਼ੀਰੋ ਟੈਰਿਫ ਹੈ ਉਹਨਾਂ ਦਾ ਕੌਣ ਖਰੀਦੇਗਾ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਭਾਰਤ ਨੂੰ ਰਗੜੇ ਤੇ ਰਗੜਾ ਦਿੱਤਾ ਜਾ ਰਿਹਾ। ਅੱਜ ਕੀਤੇ ਇੱਕ ਟਵੀਟ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਐਪਲ ਆਈਫੋਨ ਦੇ ਮਾਲਕ ਟਿਮ ਕੁਕ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਭਾਰਤ ਵਿੱਚ ਆਈਫੋਨ ਮੈਨੂਫੈਕਚਰ ਨਾ ਕਰੇ, ਪਰ ਜੇ ਉਹ ਇਵੇਂ ਕਰੇਗਾ ਤਾਂ ਅਮਰੀਕਾ ਉਸ ਤੇ 25% ਵਾਧੂ ਟੈਰਿਫ ਲਗਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। जी डॉक्टर साहब की कहना चाहोगे? अब की बार ट्रंप सरकार अब की बार ट्रंप सरकार ਹੁਣ ਇਹ ਹਜ਼ਾਰਾਂ ਗੁਜਰਾਤੀ ਇੱਥੇ ਹਿਊਸਟਨ 'ਚ ਇਕੱਠੇ ਕਰਕੇ ਮੋਦੀ ਨੇ ਜਿਵੇਂ ਟਰੰਪ ਦੀ ਬਾਂਹ ਫੜ ਕੇ ਅਮਰੀਕਾ ਦੇ ਸਿਸਟਮ 'ਚ ਇੰਟਰਫੀਅਰ ਕੀਤਾ ਟਰੰਪ ਸਰਕਾਰ। ਫਿਰ ਇਕੱਲਾ ਇਹੀ ਨਹੀਂ, ਟਰੰਪ ਨੂੰ ਗੁਜਰਾਤ 'ਚ ਸੱਦ ਕੇ ਇੱਕ ਸਟੇਡੀਅਮ ਜਿਹਦੇ 'ਚ ਫਿਰ ਉਸ ਕਿਸਮ ਦੇ ਲੱਖਾਂ ਗੁਜਰਾਤੀ ਇਕੱਠੇ ਕੀਤੇ ਔਰ ਪੂਰਾ ਗੇੜਾ ਲਵਾ ਕੇ ਦੱਸਿਆ ਕਿ ਜੀ ਇੱਥੋਂ ਦਾ ਬਾਦਸ਼ਾਹ ਮੈਂ ਤੇ ਅਮਰੀਕਾ ਦਾ ਬਾਦਸ਼ਾਹ ਤੂੰ ਔਰ ਅਸੀਂ ਦੋਵੇਂ ਯਾਰ। ਔਰ ਉਹ ਵੀ ਕਹੀ ਜਾਏ ਮੋਡੀ ਮਾਈ ਫਰੈਂਡ। ਇੱਥੇ ਹਿੰਦੂ ਫਾਊਂਡੇਸ਼ਨ ਵਾਲਿਆਂ ਨੇ ਨਿਊ ਜਰਸੀ 'ਚ ਉਹਨੂੰ ਇਕੱਠੇ ਕਰਕੇ $1 ਮਿਲੀਅਨ ਦਿੱਤੇ, ਜੇਬ 'ਚ ਉਹਨੇ ਪਾਏ ਚੈੱਕ, ਆਈ ਲਾਈਕ ਹਿੰਦੂ। ਫਿਰ ਉਹਦੇ ਜਨਮ ਦਿਨ ਦੇ ਮੌਕੇ ਉੱਥੇ ਦਿੱਲੀ 'ਚ ਹਵਨ ਹੋ ਰਹੇ ਨੇ ਔਰ ਉਹਦੀ ਜਿਹੜੀ ਆ ਕਾਮਯਾਬੀ ਦੇ ਹਵਨ ਉਹਦੀ ਫੋਟੋ ਲਾ ਕੇ ਔਰ ਦੂਸਰੇ ਉਹਨੂੰ ਕੇਕ ਉਹਦੇ ਮੂੰਹ 'ਚ ਪਾ ਰਹੇ ਨੇ। ਹੁਣ ਇਹ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਇਸ ਲੈਵਲ ਦਾ ਇਹੋ ਜਿਹਾ ਹੀ ਕੰਮ ਸ਼ੀ ਜਿਨਪਿੰਗ ਦੇ ਨਾਲ ਪਿੰਗ ਝੂਟਦੇ ਆ ਵੀ ਮੋਦੀ ਨੂੰ ਲੱਗਦਾ ਸੀ ਕਿ ਵੀ ਦੇਖੋ ਯੂਆਨ ਸਵਾਂਗ ਜਿਹੜਾ ਚੀਨੀ ਯਾਤਰੀ ਆਇਆ ਸੀ ਉਹ ਜਦੋਂ ਇੱਥੇ ਵੀ ਮੇਰੇ ਪਿੰਡ ਵੀ ਆਇਆ ਉਹਨੂੰ ਮੋਦੀ ਆਪਣੇ ਪਿੰਡ ਝੂਠਾ ਬਿਲਕੁਲ ਇੰਨਾ ਕੁ ਝੂਠ ਇਹ ਕੱਢਦੇ ਨੇ ਬੋਲਦੇ ਨੇ। ਲੇਕਿਨ ਇਹਨਾਂ ਨੂੰ ਇਸ ਗੱਲ ਦੀ ਸ਼ਾਇਦ ਸਮਝ ਨਹੀਂ ਸੀ ਕਿ ਵੀ ਔਰ ਇਹ ਗੱਲ ਹੈਨਰੀ ਕਿਸਿੰਜਰ ਨੇ ਕਿਤੇ ਕਹੀ ਹੋਈ ਹੈ। ਉਹਨੇ ਹੈਨਰੀ ਕਿਸਿੰਜਰ ਬਹੁਤ ਸਿਆਣਾ ਬੰਦਾ, ਨੋਬਲ ਪ੍ਰਾਈਜ਼ ਵੀ ਮਿਲਿਆ ਔਰ ਪ੍ਰੈਜ਼ੀਡੈਂਟ ਨਿਕਸਨ ਦੇ ਵੇਲੇ ਅਮਰੀਕਨ ਫੋਰਨ ਪਾਲਿਸੀ ਨੂੰ ਉਹਨੇ ਕਿਹਾ ਜੀ ਵੀ ਸਾਡੀ ਦੁਸ਼ਮਣੀ ਅਮਰੀਕਾ, ਉਹਨੇ ਹੈਨਰੀ ਕਿਸਿੰਜਰ ਨੇ ਕਿਹਾ ਵੀ ਅਮਰੀਕਾ ਦੀ ਦੁਸ਼ਮਣੀ ਬਹੁਤ ਮਾੜੀ ਹੈ ਪਰ ਅਮਰੀਕਾ ਦੀ ਦੋਸਤੀ ਉਸ ਤੋਂ ਵੀ ਮਾੜੀ। ਸੋ ਮਤਲਬ ਇਹ ਹੈ ਕਿ ਵੀ ਕਦੋਂ ਅਮਰੀਕਾ ਨੇ ਪਲਟਾ ਦੇ ਦੇਣਾ। ਔਰ ਗੱਲ ਸ਼ਾਇਦ ਅਮਰੀਕਾ ਦੇ ਹਵਾਲੇ ਨਾਲ ਨਾ ਹੋਏ, ਜੇ ਤੁਸੀਂ ਕੁੱਲ ਮਿਲਾ ਕੇ ਵੀ ਦੇਖੋ ਜਿਹਨੇ ਵੀ ਸਿਆਣੇ ਬੰਦੇ ਨੇ ਕਿਹਾ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼, ਪਰਮਾਨੈਂਟ ਓਨਲੀ ਆਰ ਇੰਟਰਸਟ। ਕਿ ਪੱਕਾ ਕੋਈ ਵੀ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਇਹ ਤਾਂ ਤੁਹਾਡੇ ਹਿੱਤ ਹੁੰਦੇ ਨੇ ਜਿਹੜੇ ਤੁਹਾਨੂੰ ਕਿਤੇ ਜੋੜਦੇ ਨੇ। ਬਿਲਕੁਲ। ਹੁਣ ਇਹ ਜਿਹੜੀ ਟਰੰਪ ਮੋਦੀ ਇਕੁਏਸ਼ਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ 4 ਸਾਲ ਪ੍ਰੈਜ਼ੀਡੈਂਟ ਟਰੰਪ ਦੇ ਪ੍ਰੈਜ਼ੀਡੈਂਟ ਦੇ ਤੌਰ 'ਤੇ ਸੀ, ਭਾਰਤ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਘੱਟ ਗਿਣਤੀਆਂ ਦਾ ਘਾਣ ਹੋਇਆ। ਮੁਸਲਮਾਨਾਂ ਦੇ ਖਿਲਾਫ ਤਾਂ ਜੋ ਨੇਕਡਲੀ ਔਰ ਈਵਨ ਈਸਾਈਆਂ ਦੇ ਖਿਲਾਫ ਵੀ ਜੋ ਉਹਨਾਂ ਦਾ ਹਿੰਦੂਤਵੀਆਂ ਦਾ ਹੈ, ਸਿੱਖਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਗਿਆ। US ਸਰਫ ਔਰ ਦੂਸਰਿਆਂ ਦੀਆਂ ਰਿਪੋਰਟਾਂ ਵੀ ਰਹੀਆਂ ਪਰ ਟਰੰਪ ਲੁੱਕਡ ਦਾ ਅਦਰ ਵੇ। ਔਰ ਟਰੰਪ ਨੂੰ ਇਹ ਸੀ ਕਿਉਂਕਿ ਨੈਸ਼ਨਲ ਇੰਟਰਸਟ ਦੀ ਗੱਲ ਹੀ ਜੇ ਅਸੀਂ ਕਰੀਏ ਪ੍ਰੈਜ਼ੀਡੈਂਟ ਟਰੰਪ ਦੇ ਕਿ ਵੀ ਚੀਨ ਨੂੰ ਘੇਰਨਾ। ਔਰ ਇਹ ਜਿਹੜੀ ਚੀਨ ਨੂੰ ਘੇਰਨ ਦੀ ਲਾਈਨ ਹੈ ਮਿਲੀਟੈਰਲੀ ਔਰ ਇਕਨੋਮਿਕਲੀ, ਉਹ ਕੋਈ ਟਰੰਪ ਨੇ ਸ਼ੁਰੂ ਨਹੀਂ ਕੀਤੀ। ਉਸ ਤੋਂ ਪਹਿਲਾਂ ਜਿਹੜਾ ਜੂਨੀਅਰ ਬੁਸ਼ ਦੇ ਵੇਲੇ ਔਰ ਉਸ ਤੋਂ ਬਾਅਦ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ, ਕਿਉਂਕਿ ਇਹ ਨੀਤੀਆਂ ਕੋਈ ਇਹ ਨਹੀਂ ਹੈ ਕਿ ਵੀ ਇਹ ਜੋ ਇਲੈਕਸ਼ਨ ਕੈਂਪੇਨ ਦੇ ਵਿੱਚ ਲੈਕਚਰ ਹੁੰਦੇ ਨੇ ਉਹਨਾਂ ਰਾਹੀਂ ਬਣਦੀਆਂ ਨੇ। ਇਹ ਜਿਵੇਂ ਕੱਲ੍ਹ ਹੀ ਮੈਂ ਇੱਕ CIA ਦੇ ਆਲਾ ਅਫੀਸ਼ੀਅਲ ਜਿਹੜਾ ਰਿਹਾ ਉਸਨੇ ਕੋਈ ਕਿਤਾਬ ਵੀ ਲਿਖੀ ਹੈ, ਉਹਦਾ ਇੱਕ ਇੰਟਰਵਿਊ ਮੈਂ ਕਿਤੇ ਦੇਖ ਰਿਹਾ ਸੀ। ਉਹ ਸਾਊਥ ਅਮਰੀਕਾ ਬਾਰੇ ਗੱਲ ਕਰ ਰਿਹਾ ਸੀ ਕਿੱਥੇ ਡੈਮੋਕ੍ਰੇਸੀ ਆ। ਉਹਨੇ ਕਿਹਾ ਵੀ ਮੁਲਕ 'ਚ ਕੀ ਬਣਦਾ ਹੈ ਕੀ ਨਹੀਂ ਬਣਦਾ, ਕੌਣ ਕਿਹਨੂੰ ਚੁਣਦਾ, ਦੈਟ ਡੋਂਟ ਮੈਟਰ। ਉਹ CIA ਦੇ ਹਵਾਲੇ ਨਾਲ ਗੱਲ ਕਰ ਰਿਹਾ ਸੀ।
ਉਹ ਕਹਿੰਦਾ ਵੀ ਸਾਡੇ ਇਹ ਜਿਹੜਾ ਇਹ ਕਹਿੰਦਾ ਵੀ ਇਹ ਜਿਹੜੀ ਇਬਾਰਤ ਹੈ ਨਾ ਡੈਮੋਕ੍ਰੇਸੀ ਦੀ, ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਦਿਸ ਇਜ਼ ਫॉर ਦਾ ਇਡੀਅਟਸ। ਇਨ ਆਵਰ ਵਰਕਿੰਗ ਦੇਰ ਇਜ਼ ਨੋ ਡੈਮੋਕ੍ਰੇਸੀ। ਵੀ ਹੈਵ ਟੂ ਸੀ ਕਿ ਕਿਹੜਾ ਸਾਡੇ ਅੰਗੂਠੇ ਥੱਲੇ ਹੈ ਔਰ ਕਿਹੜਾ ਸਾਡਾ ਹੁਕਮਮੰਦ ਹੈ, ਨਹੀਂ ਕਿਹੜਾ ਬਾਗੀ ਹੈ ਔਰ ਉਸ ਨੂੰ ਅਸੀਂ ਕੁਚਲ ਦਿੰਦੇ। ਹੁਣ ਇਸ ਸਾਰੇ ਦੇ ਚੱਲਦੇ ਆ ਟਰੰਪ ਤਾਂ ਉਹੀ ਪਾਲਿਸੀ ਚਾਈਨਾ ਨੂੰ ਘੇਰਨ ਦੀ, ਜਿਹਦੇ ਥੱਲੇ ਇੰਡੀਆ ਕੁਆਡ 'ਚ ਆਇਆ ਬੜਾ ਖੁਸ਼ੀ ਔਰ ਹਿੰਦੂ ਤਵੀਆਂ ਨੂੰ ਲੱਗਦਾ ਸੀ ਕਿ ਵੀ ਅਸੀਂ ਹੁਣ ਜਿਹੜੇ ਆ ਵੈਪਨ ਜਿਹੜੇ 70-80% ਸਾਡੇ ਰਸ਼ੀਆ 'ਤੇ ਡਿਪੈਂਡੈਂਟ ਸੀ, ਹੁਣ ਅਸੀਂ 30-40% ਰਸ਼ੀਆ ਦੇ ਕਰਕੇ ਇੱਧਰ ਨੂੰ ਮੋੜ ਦਿੱਤਾ ਹੈ। ਦੇਖੋ ਜੀ, ਸਾਨੂੰ ਪ੍ਰੈਸਲਰ ਅਮੈਂਡਮੈਂਟ ਦੇ ਥੱਲੇ ਜਿਹੜੀਆਂ ਪਾਬੰਦੀਆਂ ਲੱਗੀਆਂ ਸੀ ਉਹ ਵੀ ਹਟਾ ਦਿੱਤੀਆਂ। ਜਿਹੜੀ ਇੰਡੋ US ਨਿਊਕਲੀਅਰ ਡੀਲ ਮਨਮੋਹਨ ਸਿੰਘ ਔਰ ਜੂਨੀਅਰ ਬੁਸ਼ ਦੇ ਵੇਲੇ ਸਾਈਨ ਹੋਈ 2004 ਔਰ ਉਸ ਪੀਰੀਅਡ ਦੇ ਵਿੱਚ, ਉਹਦੇ 'ਚ ਇਹ ਹੋਇਆ ਇੰਡੀਆ ਨੂੰ ਕਿ ਦੇਖੋ ਸਾਨੂੰ ਪਾਕਿਸਤਾਨ ਨਾਲੋਂ ਡੀਹਾਈਫਨੇਟ ਕਰ ਦਿੱਤਾ ਹੈ, ਬਹੁਤ ਵੱਡੀ ਸਾਡੀ ਪ੍ਰਾਪਤੀ। ਪਰ ਇਹ ਸਾਰੇ ਚੱਲਦੇ ਜਦੋਂ ਤੱਕ ਅਮਰੀਕਾ ਵੀ ਦੇਖ ਰਿਹਾ ਸੀ ਵੀ ਕਿੱਥੋਂ ਤੱਕ ਜਾਣਾ ਹੈ ਔਰ ਯੂਕਰੇਨ ਵਾਰ ਤੱਕ ਪਹੁੰਚਦੇ ਆ। ਇਹ ਹਾਲਾਂਕਿ ਇਹ ਟਰੰਪ ਨੇ ਤਾਂ ਕਦੇ ਯੂਕਰੇਨ ਵਾਰ ਨੂੰ ਐਂਡੋਰਸ ਨਹੀਂ ਕੀਤਾ, ਰਾਦਰ ਉਹਨੂੰ ਬਾਈਡਨ ਦੀ ਇੰਡੀਵਿਜੂਅਲ ਫੇਲਿਅਰ ਕਹਿੰਦਾ। ਪਰ ਅਮਰੀਕਾ ਦਾ ਜਿਹੜੇ ਇਨਸਾਈਡ ਸੀ, ਜਿਹਨੂੰ ਤੁਸੀਂ ਡੀਪ ਸਟੇਟ ਕਹੋ ਜਾਂ ਏਜੰਸੀ, ਉਹਨਾਂ ਨੇ ਦੇਖ ਲਿਆ ਕਿ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਰਿਲਾਇਬਿਲਟੀ ਨਹੀਂ ਹੈਗੀ। ਜਿਵੇਂ ਉਹਨਾਂ ਨੇ ਰਸ਼ੀਆ ਦਾ ਸਾਥ ਦਿੱਤਾ, ਕੰਡੈਮ ਵੀ ਨਹੀਂ ਕੀਤੇ ਰੈਜ਼ੋਲੂਸ਼ਨ ਜਿਹੜੇ ਨੇ, ਰਸ਼ੀਆ ਨੂੰ ਐਗਰੈਸਰ ਵੀ ਨਹੀਂ ਮੰਨਿਆ ਔਰ ਵਰਸਟ ਜਿਹੜੀਆਂ ਸੈਂਕਸ਼ਨਸ ਅਮਰੀਕਾ ਨੇ ਰਸ਼ੀਆ ਦੇ ਉੱਤੇ ਲਾਈਆਂ ਯੂਰਪ ਦੇ ਵਿੱਚ ਔਰ ਦੂਸਰੇ, ਇੰਡੀਆ ਨੇ ਕਿੰਨੇ ਗੁਣਾ ਜ਼ਿਆਦਾ ਕਰੂਡ ਆਇਲ ਕੀਤਾ, ਫਿਰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਭੇਜਿਆ। ਸੋ ਇਨਸਾਈਡ ਤਾਂ ਇਹਨਾਂ ਦਾ ਉਦੋਂ ਫਿਰ ਮਿਲੀਟੈਰਲੀ ਇਹ ਕਿੰਨਾ ਖਲੋ ਸਕਦੇ ਨੇ। ਗਲਵਾਨ ਵੈਲੀ ਇੱਕ ਉਦਾਹਰਣ ਸੀ ਜਿਹਦੇ ਥੱਲੇ ਸਾਹਮਣੇ ਆਇਆ ਕਿ ਵੀ ਇਹ ਚਾਈਨਾ ਦਾ ਇਹਨਾਂ ਨੇ ਕੀ ਮੁਕਾਬਲਾ ਕਰਨਾ। ਬਿਲਕੁਲ। ਸੋ ਜਦੋਂ ਤੱਕ ਟਰੰਪ ਨੇ ਦੁਬਾਰਾ ਵਾਪਸ ਟਰੰਪ ਆਇਆ, ਇੱਕ ਟਰਮ ਬਾਈਡਨ ਦੇ ਵਿੱਚੋਂ ਆਈ ਔਰ ਉਸ ਤੋਂ ਪਹਿਲਾਂ ਟਰੰਪ ਦੀ ਨਿੱਜੀ ਇਨਸਲਟ ਵੀ, ਕਿਉਂਕਿ ਜਦੋਂ ਮੋਦੀ ਆਇਆ ਸੈਸ਼ਨ ਅਟੈਂਡ ਕਰਨ UN ਦੇ ਔਰ ਟਰੰਪ ਨੇ ਕਿਹਾ ਮਾਈ ਫਰੈਂਡ ਮੋਦੀ ਇਜ਼ ਕਮਿੰਗ, ਵੀ ਵਿਲ ਮੀਟ ਹਿਮ, ਔਰ ਇੱਥੇ ਆ ਕੇ ਉਹਨਾਂ ਨੇ ਕਿਹਾ ਜੀ ਨੋ ਵੀ ਹੈਵ ਨੋ ਟਾਈਮ। ਹੁਣ ਇਸ ਸਾਰੇ ਪਸਮੰਜਰ ਦੇ ਵਿੱਚ ਟਰੰਪ ਇਹ ਠੀਕ ਹੈ ਵੀ ਅਨਪ੍ਰੈਡਿਕਟੇਬਲ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੀ ਇਜ਼ ਅ ਵੈਰੀ ਸਮਾਰਟ ਮੈਨ। ਆਪਣੇ ਨੇਸ਼ਨ ਦਾ ਇੰਟਰਸਟ ਭਾਵੇਂ ਅੱਜ ਟੈਰਿਫ ਦੇ ਮਾਮਲੇ ਜਾਂ ਦੂਜੇ 'ਚ ਕੋਈ ਕੁਛ ਕਹੀ ਜਾਏ, ਬਟ ਇਵੈਂਚੁਅਲੀ 4-6 years ਡਾਊਨ ਦਾ ਰੋਡ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਹੋਏਗੀ, ਅਮਰੀਕਨਸ ਲਈ ਜੌਬ ਕ੍ਰੀਏਟ ਹੋਣਗੇ। ਔਰ ਇਸੇ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਇਲੀਗਲ ਜਿਸ ਲੈਵਲ ਦੇ ਉੱਤੇ ਹਰਡਸ ਆਫ ਪੀਪਲ, ਸਾਰਾ ਸਾਊਥ ਅਮਰੀਕਾ ਖਾਲੀ ਹੋ ਰਿਹਾ ਸੀ। ਹੁਣ ਬੇਸ਼ੱਕ ਅਜੇ ਕਿੰਨੇ ਬਾਹਰ ਕੱਢੇ ਨੇ, ਕਿੰਨਾ ਹਿਊਮੈਨੀਟੇਰੀਅਨ ਹੈ, ਕਿੰਨਾ ਨੌਨ, ਇਹ ਇੱਕ ਡਿਬੇਟ ਹੈ ਵੱਖਰੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਫਰਦਰ ਆਮਦ ਜਿਹੜੇ ਝੁੰਡਾਂ ਦੇ ਝੁੰਡ ਆ ਰਹੇ ਸੀ ਉਹ ਰੁਕੇ, ਜਿਹੜੇ ਕਿ ਅਲਟੀਮੇਟਲੀ ਅਮਰੀਕਨ ਇੰਟਰਸਟ ਵੀ ਹੈ ਇਸ ਗੱਲ ਦਾ। ਹੁਣ ਜਦੋਂ ਟਰੰਪ ਨੇ ਡਿਸਾਈਡ ਕੀਤਾ ਕਿ ਵੀ ਇਹ ਇੰਡੀਆ ਨੂੰ, ਉਦੋਂ ਤੱਕ ਉਹਨੇ ਪਛਾਣ ਵੀ ਲਿਆ 4 ਸਾਲ 'ਚ, ਸਮਾਰਟ ਮੈਨ, ਉਹਨੇ ਦੇਖਿਆ ਵੀ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ, ਇਹ ਤਾਂ ਐਵੇਂ ਹੀ ਇਹਨਾਂ ਦਾ ਕੋਈ ਹੋਰ ਹੀ ਕੰਮ ਹੈ। ਫਿਰ ਹੁਣ ਜਦੋਂ ਦਾ ਟਰੰਪ ਨੇ ਆਪਣੀ ਇਹ ਸੈਕੰਡ ਟਰਮ ਸ਼ੁਰੂ ਕੀਤੀ ਹੈ, ਕਿੰਨੇ ਰਗੜੇ ਦਿੱਤੇ ਨੇ ਇੱਕ ਤੋਂ ਬਾਅਦ ਇੱਕ। ਪਹਿਲਾਂ ਤਾਂ ਟੈਰਿਫ ਦੇ ਮੁੱਦੇ ਦੇ ਉੱਤੇ ਹੀ, ਫਿਰ ਅਸੀਂ ਈਵਨ ਇਹਦੇ ਬਾਵਜੂਦ ਕਿ ਉਹਨਾਂ ਦਾ ਨੈਰੇਟਿਵ ਕੀ ਹੈ, ਟਰੰਪ ਨੇ 8 ਵਾਰ ਕਿਹਾ ਜੀ ਮੈਂ ਸਮਝੌਤਾ ਕਰਵਾਇਆ। ਇੰਡੀਆ ਨੂੰ ਉਹਨੇ ਟੈਰਿਫ ਕਿੰਗ ਕਹਿ ਕੇ ਇਨਸਲਟ, ਮੋਦੀ ਨੂੰ ਸੱਦ ਕੇ ਆਪਣੇ ਨਾਲ ਖੜਾ ਕਰਕੇ ਜਿਵੇਂ ਮੋਦੀ ਦੀਆਂ ਲੱਤਾਂ ਕੰਬਾਈਆਂ ਔਰ ਉਸ ਸਾਰੇ ਦੇ ਚੱਲਦਿਆਂ ਜਿਹੜਾ ਹੁਣ ਇਸ ਸਾਰੀ ਬੈਕਗਰਾਊਂਡ 'ਚ ਹਾਲਾਂ ਇੰਡੀਆ ਟ੍ਰੇਡ ਡੀਲ ਸਾਈਨ ਕਰਨ ਲਈ ਉੱਥੇ ਪਿਊਸ਼ ਗੋਇਲ ਉਹਨਾਂ ਦਾ ਮਿਨਿਸਟਰ ਇੱਥੇ ਹੀ ਬੈਠਾ ਹੁੰਦਾ, ਰਹਿੰਦਾ ਹੀ ਵਾਸ਼ਿੰਗਟਨ 'ਚ। ਹੁਣ ਇਸ ਸਾਰੇ ਦੇ ਚੱਲਦੇ ਆ ਟਰੰਪ ਨੇ ਅੱਗੇ ਐਪਲ ਵਾਲਿਆਂ ਨੂੰ, ਜਿਹੜਾ ਟਿਮ ਕੁੱਕ ਹੈ, ਇਹ ਵਾਰਨ ਕੀਤਾ ਸੀ ਕਿ ਬਈ ਇਹ ਨਾ ਹੋਏ ਵੀ ਤੁਸੀਂ ਚਾਈਨਾ ਤੋਂ ਇਨਵੈਸਟਮੈਂਟ ਚੁੱਕੋ ਤੇ ਕਿਸੇ ਹੋਰ ਮੁਲਕ 'ਚ ਲੈ ਜਾਓ, ਕਿ ਬਈ ਆਈ ਵਾਂਟ ਕਿ ਵੀ ਤੁਸੀਂ ਜਿਹੜੇ ਤੁਹਾਡੇ ਐਪਲ ਵਾਲੇ ਨੇ, ਤੁਹਾਡੇ ਆਈਫੋਨ ਅਮਰੀਕਾ 'ਚ ਬਣਨ। ਹੁਣ ਆਲਰੇਡੀ ਇੱਕ ਵੱਡਾ ਪਲਾਂਟ ਐਸਟੈਬਲਿਸ਼ ਕਰਨ ਦਾ ਜਿਹੜਾ ਉਹ ਡੀਲ ਤਾਂ ਸਾਈਨ ਹੋਈ ਥਾਵਾਂ ਵੀ ਲਈਆਂ ਹੋਈਆਂ ਨੇ ਜਾਂ ਦੂਜੇ। ਸੋ ਇਹਨੇ ਟਿਮ ਕੁੱਕ ਨੇ ਕਿਹਾ ਹੋਣਾ ਕਿ ਵੀ ਚਲੋ ਫਿਊਚਰ 'ਚ ਦੇਖਿਆ ਜਾਏਗਾ। ਹੁਣ ਜਿਹੜਾ ਨਹੀਂ, ਪਰ ਅੱਜ ਟਰੰਪ ਨੇ ਜਿਹੜਾ ਇੱਕ ਹੋਰ ਰਗੜਾ ਦਿੰਦਿਆਂ, ਇਕੱਲਾ ਇਹੀ ਨਹੀਂ ਵੀ ਉਹਨੇ ਇੰਡੀਆ ਬਾਰੇ ਅਗੇਨ ਜਿਹੜਾ ਉਹ ਟੈਰਿਫ ਔਰ ਦੂਜੇ ਦੀ ਉਹ ਗੱਲ ਕਰਦਾ ਵੀ ਬਹੁਤ ਇਹ ਜ਼ਾਲਮ ਨੇ ਵੈਨ ਇਟ ਕਮਸ ਟੂ ਨੈਗੋਸ਼ੀਏਸ਼ਨ। ਹੁਣ ਮੈਂ ਐਗਜ਼ੈਕਟ ਡੋਨਲਡ ਟਰੰਪ ਦੀ ਜਿਹੜੀ ਅੱਜ ਦੀ ਟਵੀਟ ਹੈ
I have long ago informed Tim Cook of Apple that I expect that their iPhones that will be sold in the United States of America will be manufactured and built in the United States, not India or any place else. ਕਿ ਵੀ ਮੈਂ ਲੰਬੇ ਸਮੇਂ ਤੋਂ ਟਿਮ ਕੁੱਕ ਨੂੰ ਐਪਲ ਦੇ ਮਾਲਕ ਨੂੰ ਕਹਿ ਰਿਹਾ ਵੀ ਜਿਹੜੇ ਤੁਹਾਡੇ ਆਈਫੋਨ ਤੁਸੀਂ ਅਮਰੀਕਾ 'ਚ ਵੇਚਣੇ ਨੇ ਉਹ ਅਮਰੀਕਾ 'ਚ ਬਣਨੇ ਚਾਹੀਦੇ ਨੇ, ਇਹ ਨਹੀਂ ਕਿ ਵੀ ਤੁਸੀਂ ਉਹਨੂੰ ਇੰਡੀਆ 'ਚ ਜਾਂ ਕਿਸੇ ਹੋਰ ਥਾਂ ਤੇ ਬਣਾਓ। ਇਫ ਦੈਟ ਇਜ਼ ਨਾਟ ਦਾ ਕੇਸ, a tariff of at least 25% must be paid by Apple to the US. Thank you for your attention to this matter. ਉਹਨੇ ਕਿਹਾ ਵੀ ਜੇ ਇੰਡੀਆ 'ਚ ਬਣਾਏ ਜਾਂ ਕਿਤੇ ਹੋਰ ਤਾਂ ਹੈ ਹੀ ਨਹੀਂ, ਇੰਡੀਆ 'ਚ ਹੀ ਬਣਨੇ ਨੇ, ਤੇ ਫਿਰ 25% ਦੀ ਜਿਹੜੀ ਹੈ ਉਹ ਐਕਸਟਰਾ ਟੈਰਿਫ ਲਾਵਾਂਗੇ। ਹੁਣ ਜ਼ਾਹਰ ਹੈ ਵੀ ਇੰਡੀਆ 'ਚ ਤਾਂ ਪਹਿਲਾਂ ਹੀ ਜਿਹੜੀ ਆ ਉਹ ਹੜਬੜੀ ਮਚੀ ਹੋਈ ਹੈ ਵੀ ਟਰੰਪ ਦਾ ਜਿਹੜਾ ਟ੍ਰੇਡ ਡੀਲ ਹੋ ਨਹੀਂ ਪਾ ਰਹੀ, ਵੀ ਕਿੰਨਾ ਟੈਰਿਫ। ਕੱਲ੍ਹ ਪਰਸੋਂ ਕਿਤੇ ਟਰੰਪ ਨੇ ਸ਼ਾਇਦ ਜਦੋਂ ਸਾਊਥ ਅਫਰੀਕਨ ਪ੍ਰੈਜ਼ੀਡੈਂਟ ਸੀ ਇਹ ਵੀ ਕਿਹਾ ਵੀ ਇੰਡੀਆ ਹੈਜ਼ ਐਗਰੀਡ ਟੂ ਇੰਪੋਜ਼ ਜ਼ੀਰੋ ਟੈਰਿਫ ਔਨ US ਪ੍ਰੋਡਕਟਸ। ਹੁਣ ਦੋਨੋਂ ਪਾਸੇ ਹੋਏਗਾ ਕਿ ਤੁਸੀਂ ਵੀ ਜ਼ੀਰੋ ਕਰੋ ਅਸੀਂ ਵੀ ਜ਼ੀਰੋ ਕਰਦੇ, ਤੇ ਇੰਡੀਆ ਦਾ ਤਾਂ ਪੱਲੇ ਕੁਛ ਨਹੀਂ ਰਹਿੰਦਾ ਉਹ ਸਾਰੇ ਦੇ ਨਾਲ। ਉਹ ਮਾਰਕੀਟ 'ਚ ਤਾਂ ਉਹਨਾਂ ਦੇ ਅਮਰੀਕਨ ਪ੍ਰੋਡਕਟ ਦੇ ਨਾਲ ਕੀ ਕੰਪੀਟ ਕਰਨਗੇ ਜੇ ਜ਼ੀਰੋ ਟੈਰਿਫ ਹੈ, ਉਹਨਾਂ ਦਾ ਕੌਣ ਖਰੀਦੇਗਾ ਮੈਨੂਫੈਕਚਰਿੰਗ ਨਾਲ। ਸੋ ਮੈਂ ਸਮਝਦਾ ਵੀ ਇਹ ਅੱਜ ਸਾਰੇ ਪਾਸੇ ਹੈਡਲਾਈਨ ਹੈ। ਈਵਨ ਇਹਨਾਂ ਦੀ ਇੰਡੀਅਨ ਮੀਡੀਆ ਦੇ ਵੀ ਟਰੰਪ ਥ੍ਰੈਟਨਸ ਐਪਲ ਵਿਦ 25% ਟੈਰਿਫ ਇਫ iPhone assembly doesn't move to US. ਫਿਰ ਇੰਡੀਆ may let US foreign firms bid for government contracts. ਹੁਣ ਇੰਡੀਆ ਲੰਮਾ ਪਿਆ ਹੋਇਆ ਇਸ ਵੇਲੇ, ਔਰ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਜੀ ਅਸੀਂ US ਫਰਮਸ ਨੂੰ ਵੀ ਜਿਹੜਾ $50 ਬਿਲੀਅਨ ਤੋਂ ਜਿਹੜੇ ਵੱਧ ਦੇ ਵੀ ਈਵਨ ਕੰਟਰੈਕਟ ਹੋਣਗੇ to bid for contracts worth over $50 billion, mainly from federal entities as it negotiates a trade deal with Washington. ਹੁਣ ਉਹ ਟ੍ਰੇਡ ਡੀਲ ਵੀ ਚੱਲ ਰਹੀ ਹੈ, ਇੰਡੀਆ ਤਿਆਰ ਹੈ ਕਿ ਵੀ ਤੁਸੀਂ ਜਿਹੜਾ ਫੋਰਨ ਫਰਮਸ ਵੀ ਜਿਹੜੀਆਂ ਨੇ ਉਹ ਬਿਡ ਕਰ ਸਕਦੀਆਂ ਨੇ। ਔਰ ਇਸ ਸਾਰੇ 'ਚੋਂ ਜਿਹੜਾ ਸਭ ਤੋਂ ਵੱਡਾ ਫੀਅਰ ਖਾਸ ਤੌਰ ਤੇ ਪੰਜਾਬ ਦੇ ਹਵਾਲੇ ਨਾਲ ਹੈ ਵੀ ਇਸ ਟ੍ਰੇਡ ਡੀਲ ਦੇ ਵਿੱਚ ਇੰਡੀਆ ਜਿਹੜਾ ਅਮਰੀਕਾ ਦਾ ਪ੍ਰੈਸ਼ਰ ਹੈ ਐਗਰੀਕਲਚਰ ਔਰ ਡੇਅਰੀ ਸੈਕਟਰ ਨੂੰ ਓਪਨ ਕਰਨਾ, ਇਹਦੇ 'ਚ ਵੀ ਉਹ ਜਿਹੜਾ ਕੰਸੈਸ਼ਨ ਦੇ ਸਕਦੇ ਨੇ। ਪਰ ਇਸ ਤੋਂ ਇਹ ਅੰਦਾਜ਼ਾ ਹੋ ਸਕਦਾ ਹੈ ਕਿ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਇੰਡੀਆ ਪ੍ਰਤੀ ਜਿਹੜਾ ਉਹਦਾ ਰੁਖ ਹੈ, ਕਿਤੇ ਵੀ ਕੋਈ ਇੰਨੀ ਕੰਸਿਸਟੈਂਸੀ ਆ ਇਸ ਸਾਰੇ ਪੀਰੀਅਡ 'ਚ। ਹਾਲਾਂ ਅਸੀਂ ਦੇਖਦੇ ਹਾਂ ਵੀ ਚਾਈਨਾ ਪ੍ਰਤੀ ਜਿਹਨੂੰ ਜਿਹੜਾ ਮੇਨ ਐਨਮੀ ਹੈ, ਤੁਹਾਨੂੰ ਟਰੰਪ ਦੀ ਕੋਈ ਨੈਗੇਟਿਵ ਬਹੁਤ ਬਿਆਨਬਾਜ਼ੀ ਨਹੀਂ ਮਿਲੇਗੀ। ਪਹਿਲਾਂ ਟੈਰਿਫ ਲਾਇਆ, ਉਹਨੇ ਵੀ ਲਾਇਆ, ਹੁਣ ਨੈਗੋਸ਼ੀਏਸ਼ਨ ਚੱਲ ਰਹੀ ਹੈ। ਯੂਰਪੀਅਨ ਯੂਨੀਅਨ ਨਾਲ ਵੀ ਹੁਣ ਥੋੜੀ ਬਿਟਰਨੈਸ ਦਿਖਾਈ ਹੈ ਕਿਉਂਕਿ ਉਹ ਡੀਲ ਕੋਈ ਕਿਸੇ ਕੰਢੇ ਨਹੀਂ ਲੱਗ ਰਹੀ। ਪਰ ਇੰਡੀਆ ਨੂੰ ਪੂਰਾ ਚੁਣ ਕੇ, ਕਿਉਂਕਿ ਇਹ ਨਹੀਂ ਹੈ ਜਿਵੇਂ ਇੰਡੀਅਨ ਸਮਝਦੇ ਸੀ ਕਿ ਜੀ ਜੇ ਹੁਣ ਚਾਈਨਾ ਦੇ ਨਾਲ ਟਕਰਾਅ ਹੈ, ਜਿਹੜੀ ਚਾਈਨਾ 'ਚੋਂ ਇਨਵੈਸਟਮੈਂਟ ਨਿਕਲੇਗੀ ਉਹ ਭਾਰਤ ਆਏਗੀ। ਪਰ ਇਹ ਜੇ ਐਪਲ ਵਾਲਿਆਂ ਨੂੰ ਇਸ ਕਦਰ ਸਿੱਧਾ ਹੁਣ ਤਾਂ ਇਹ ਆ ਵੀ ਇਹ ਤੂੰ ਦੇਖ ਵੀ ਇੱਥੇ ਬਣਾਉਣੇ ਨੇ ਕਿ ਉੱਥੇ ਬਣਾਉਣੇ ਨੇ, ਜੇ ਉੱਥੇ ਬਣਾਏ 25% ਐਕਸਟਰਾ ਟੈਰਿਫ। ਸੋ ਹੁਣ ਇਹਨੂੰ ਟਰੰਪ ਨੂੰ ਤਾਇਆ ਕਹਿਣਗੇ, ਚਾਚਾ ਕਹਿਣਗੇ, ਦਾਦਾ ਕਹਿਣਗੇ ਕਿ ਔਰੰਗਜ਼ੇਬ ਕਹਿਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।